ਦੱਸਦੇ ਜਾਈਏ ਰਜਿੰਦਰ ਸਿੰਘ ਚੌਹਾਨ ਜੀ ਉਹ ਸ਼ਖਸ ਨੇ ਮਾਰਚ ਪੈਦਲ ਮਾਰਚ ਸ਼ੁਰੂ ਹੋਈ ਸੀ ਇਹਨਾਂ ਨੇ ਕੱਲਾ ਜਿਹੜਾ ਪੈਦਲ ਮਾਰਚ ਦਾ ਕਦਮ ਜਿਹੜਾ ਆ ਉਹ ਚੱਲ ਕੇ ਕੱਲ ਸੈਕਰਾਮੈਂਟੋ ਤੱਕ ਪਹੁੰਚੇ ਆ। ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਂ ਉੱਥੇ ਹੀ ਕਹਿੰਦਾ ਸੀ ਜਾਊਂਗਾ। ਮੈਂ ਆਖਿਆ ਵੀ ਹੋਰ ਬੰਦੇ ਚੱਲਣਗੇ ਵੀ ਮੈਂ ਵੀ ਚੱਲੀ ਜਾਊਂਗਾ, ਪਰ ਜਦੋਂ ਦੇਖਿਆ ਮੈਂ ਇਕੱਲੇ ਹੀ ਰਹਿ ਗਿਆ। ਫਿਰ ਵੀ ਮੈਂ ਕੋਈ ਮਨ ਚ ਐ ਨਹੀਂ ਹੋਇਆ ਵੀ ਸਾਥ ਦਿੰਦੇ ਰਹੇ ਟੁੱਟਵੇਂ ਸਾਰੇ ਜਾਣੇ। ਹਾਂ ਸਾਥ ਦਿੰਦੇ ਰਹੇ। ਨਾਲ ਰਜਿੰਦਰ ਸਿੰਘ ਚੌਹਾਨ ਜੀ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਰਜਿੰਦਰ ਸਿੰਘ ਚੌਹਾਨ ਜੀ ਨਗਰ ਕੀਰਤਨ ਤੇ ਪਹੁੰਚਣ ਦੇ ਲਈ ਜੀ ਆਇਆਂ ਨੂੰ ਵਾਹਿਗੁਰੂ ਜੀ ਤੇ ਨਗਰ ਕੀਰਤਨ ਦੀਆਂ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਬਹੁਤ ਜੀ ਥੈਂਕ ਯੂ। ਸੋ ਦੱਸਦੇ ਜਾਈਏ ਰਜਿੰਦਰ ਸਿੰਘ ਚੌਹਾਨ ਜੀ ਉਹ ਸ਼ਖਸ ਨੇ ਜਿਹੜੀ 9 ਅਕਤੂਬਰ ਨੂੰ ਜੋ ਕੁਛ ਦਿਨ ਪਹਿਲਾਂ ਤਕਰੀਬਨ 3-4 ਵੀਕ ਪਹਿਲਾਂ ਪੈਦਲ ਮਾਰਚ ਸ਼ੁਰੂ ਹੋਈ ਸੀ ਇਹਨਾਂ ਨੇ ਕੱਲਾ ਜਿਹੜਾ ਪੈਦਲ ਮਾਰਚ ਦਾ ਕਦਮ ਜਿਹੜਾ ਆ ਉਹ ਚੱਲ ਕੇ ਕੱਲ ਸੈਕਰਾਮੈਂਟੋ ਤੱਕ ਪਹੁੰਚੇ ਆ। ਸੋ ਰਜਿੰਦਰ ਸਿੰਘ ਚੌਹਾਨ ਜੀ ਥੋੜ੍ਹਾ ਜਿਹਾ ਆਪਣੇ ਉਸ ਸਫ਼ਰ ਦੇ ਬਾਰੇ ਜੇ ਤੁਸੀਂ ਸਾਂਝ ਪਾਉਣੀ ਚਾਹੁੰਦੇ ਆ। ਅਸੀਂ 9 ਤਰੀਕ ਨੂੰ ਚੱਲੇ ਸੀਗੇ ਜੀ ਬੈਕਰ ਸਪੀਡ ਤੋਂ। ਉੱਥੋਂ ਸਾਨੂੰ ਸਫ਼ਰ ਸੀ 350 ਮੀਲ ਦਾ। ਅਸੀਂ ਇਹ 24 ਦਿਨਾਂ 'ਚ ਪੂਰਾ ਕਰਿਆ। ਚੱਲਣ ਵੇਲੇ ਠੀਕ ਸੀ, ਗਰਮੀ ਸੀ ਉਦੋਂ ਕੋਈ 97 ਸੀਗੀ। ਉਦੋਂ ਸਾਨੂੰ 4-5 ਦਿਨ ਕਾਫੀ ਗਰਮੀ ਚੱਲਣਾ ਪਿਆ ਤੇ ਬੰਦੇ ਵੀ ਉਦੋਂ ਥੋੜ੍ਹੇ ਸੀਗੇ ਤੇ ਆਖਰ ਕੋਈ ਪ੍ਰਿਜਨ ਤੋਂ ਬਾਅਦ ਵਧਿਆ। ਉਦੋਂ ਪਹਿਲਾਂ ਤਾਂ ਅਸੀਂ ਠੀਕ ਚੱਲਦੇ ਰਹੇ। ਠੀਕ ਹੈ ਕਈ ਵਾਰੀ ਉਹ ਜਿਹੜੇ ਵਲੰਟੀਅਰ ਹੁੰਦੇ ਸੀਗੇ ਤੇ ਮੈਂ ਹੁੰਦਾ ਸੀਗਾ ਕੰਮ ਉੱਤੇ ਜਕਾਰ ਵਾਲੇ ਜੀ ਕਿ 2 ਚੱਲਦੇ 3 ਚੱਲਦੇ ਤੇ ਮੈਂ ਤਾਂ ਤੁਸੀਂ ਲਗਾਤਾਰ ਹੀ ਚੱਲੇ। ਤੁਸੀਂ ਰੈਸਟ ਨਹੀਂ ਕੀਤੀ ਵਿੱਚ? ਨਹੀਂ ਮੈਂ ਨਹੀਂ ਹੁੰਦਾ ਸੀ। ਉਹ ਤਾਂ ਵੀ ਉਹ ਤੁਸੀਂ ਮਿੱਥ ਕੇ ਸੋਚ ਕੇ ਚੱਲੇ ਸੀ ਵੀ ਮੈਂ ਸਾਰਾ ਚੱਲਣਾ। ਜੀ ਹਾਂ ਉੱਥੇ ਹੀ ਤੁਹਾਡੇ ਨਾਲ ਉੱਥੇ ਵੀ ਗੱਲ ਹੋਈ ਸੀਗੀ ਤੇ ਵੀ ਉੱਥੇ ਆਖਿਆ ਸੀਗਾ ਵੀ ਆਪਾਂ ਸੈਕਰਾਮੈਂਟੋ ਤੱਕ ਚੱਲਾਂਗੇ ਜੀ। ਤੇ ਸੋ ਕੱਲ ਜਦੋਂ ਸੈਕਰਾਮੈਂਟੋ ਪਹੁੰਚੇ ਪੂਰੇ ਕਿੱਦਾਂ ਦੀ ਮਨ ਦੇ ਵਿੱਚ ਭਾਵਨਾ ਸੀਗੀ ਕਤਲੇਆਮ ਦੇ ਉਹਨਾਂ ਪੀੜਤ ਪਰਿਵਾਰਾਂ ਦੇ ਲਈ, ਉਹਨਾਂ ਪੀੜਤਾਂ ਦੇ ਲਈ ਜਦੋਂ ਯਾਦ ਦੇ ਵਿੱਚ ਤੁਸੀਂ ਚੱਲੇ ਆ? ਪਹਿਲਾਂ ਤਾਂ ਇਹ ਸੀਗਾ ਵੀ ਘੱਟ ਹੋ ਸਕਦਾ ਘੱਟ ਹੋਵੇ, ਪਰ ਕੱਲ ਜਦੋਂ ਦੇਖਿਆ ਤਾਂ ਬਹੁਤ ਘੱਟ ਸੀਗਾ। ਮਨ ਖੁਸ਼ ਹੋਇਆ ਹਾਂ ਵੀ ਜੋ ਅਸੀਂ ਲੈ ਕੇ ਚੱਲੇ ਸੀਗੇ ਮਿਸ਼ਨ ਉਤੋਂ ਵੀ ਉਹ ਸਾਡਾ ਪੂਰਾ ਹੋਇਆ। ਤੇ ਜਿਵੇਂ ਵੀ ਉੱਥੇ ਪਹੁੰਚੇ ਸਾਰੇ ਤੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ। ਨਹੀਂ ਤਾਂ ਬੰਦਾ 350 ਮੀਲ ਚੱਲ ਕੇ ਕਹਿੰਦਾ ਚੱਲ ਹੁਣ ਮੈਂ ਵਾਪਸ ਚੱਲਦਾ ਰੈਸਟ ਕਰਦਾ, ਪਰ ਤੁਸੀਂ ਅੱਗੇ ਯੂਬਾ ਸਿਟੀ ਨੂੰ ਆ ਗਏ ਆ। ਥਕਾਵਟ ਨਹੀਂ ਸਰੀਰ ਦੇ ਵਿੱਚ? ਕੁਦਰਤੀ ਹੈ, ਪਤਾ ਨਹੀਂ ਆਈ ਡੋਂਟ ਨੋ ਵੀ ਕੋਈ ਥਕਾਵਟ ਰੱਬ ਦੀ ਮਿਹਰ ਆ ਤੇ ਕੋਈ ਥਕਾਵਟ ਨਹੀਂ ਹੋਈ। ਤੇ ਅੱਜ ਵੀ ਮੈਂ ਉਸੇ ਟਾਈਮ ਹੀ ਉੱਠ ਖੜਿਆ ਸੀ ਤੜਕੇ। ਠੀਕ ਆ ਤੇ 7 ਵਜੇ ਤਿਆਰ ਹੋ ਗਿਆ ਸੀ। ਬਸ ਪਤਾ ਨਹੀਂ ਉੱਥੇ ਟੇਕ ਗਿਆ ਕੰਮ। ਹੁਣ ਵੀ ਤੁਸੀਂ ਨਗਰ ਕੀਰਤਨ ਦੇ ਦਰਸ਼ਨ ਕਰਕੇ ਫਿਰ ਵਾਪਸ ਜਾਣਾ? ਹਾਂ ਇਹ ਸੀਗਾ ਵੀ ਅਸੀਂ ਪਹਿਲਾਂ ਕਿਤੇ ਆਏ ਨਹੀਂ ਇੱਥੇ ਵੀ ਇਹ ਵੀ ਦੇਖ ਕੇ ਜਾਵਾਂਗੇ ਵੀ ਟਾਈਮ ਮਿਲਿਆ, ਹੁਣ ਮੌਕਾ ਮਿਲਿਆ। ਪਰਿਵਾਰ ਕੀ ਕਹਿੰਦਾ ਸੀ? ਮਨ ਦੇ ਵਿੱਚ ਕਦੀ ਸ਼ੰਕਾ ਆਇਆ ਵੀ 350 ਮੀਲ ਮੈਂ ਪੂਰੇ ਕਰ ਸਕੂੰਗਾ ਜਾਂ ਨਹੀਂ ਕਰ ਸਕੂੰਗਾ? ਬਹੁਤ ਵੱਡਾ ਨੰਬਰ ਆ 350 ਮੀਲ ਪੈਦਲ ਚੱਲਣਾ। ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਂ ਉੱਥੇ ਹੀ ਕਹਿੰਦਾ ਸੀ ਜਾਊਂਗਾ। ਮੈਂ ਆਖਿਆ ਵੀ ਹੋਰ ਬੰਦੇ ਚੱਲਣਗੇ ਵੀ ਮੈਂ ਵੀ ਚੱਲੀ ਜਾਊਂਗਾ, ਪਰ ਜਦੋਂ ਦੇਖਿਆ ਮੈਂ ਇਕੱਲੇ ਹੀ ਰਹਿ ਗਿਆ। ਫਿਰ ਵੀ ਮੈਂ ਕੋਈ ਮਨ ਚ ਐ ਨਹੀਂ ਹੋਇਆ ਵੀ ਸਾਥ ਦਿੰਦੇ ਰਹੇ ਟੁੱਟਵੇਂ ਸਾਰੇ ਜਾਣੇ। ਹਾਂ ਸਾਥ ਦਿੰਦੇ ਰਹੇ। ਕਦੇ ਤਾਂ ਕਾਫੀ ਹੋ ਜਾਂਦੇ ਸੀ, ਡਲਿਨੋ ਤੋਂ ਕਾਫੀ ਹੋ ਗਏ ਸੀਗੇ। ਉਦੋਂ ਉਰੇ ਜੇ ਟਲੇਰੀ ਤੱਕ ਫੇਰ ਘੱਟ ਰਹਿ ਗਏ ਸੀ, ਫਿਰ ਫ੍ਰਿਜ ਨੂੰ ਆ ਕੇ ਫੇਰ ਵੱਧ ਗਏ। ਇਸ ਲੋਟ ਤੇ ਚੱਲਦਾ ਰਿਹਾ ਕੰਮ, ਵੱਧ ਹੋ ਜਾਂਦੀ ਸੀ ਘੱਟ ਹੋ ਜਾਂਦੀ ਸੀ। ਜਦੋਂ ਸਟਾਰਟ ਹੋਣ ਵੇਲੇ ਤਾਂ ਬਹੁਤ ਹੋ ਜਾਂਦੀ, ਜਦੋਂ ਐਂਡ ਹੁੰਦਾ ਸੀਗਾ ਉਦੋਂ ਘੱਟ ਰਹਿ ਜਾਂਦੇ ਸੀਗੇ। ਤੇ ਪਰ ਕੱਲ ਰਿਕਾਰਡ ਟੁੱਟ ਗਿਆ। ਹਾਂ ਕੱਲ ਬਹੁਤ ਵਧੀਆ ਲੱਗਿਆ। ਹਾਂਜੀ ਹਾਂ। ਤੇ ਕੀ ਤੁਸੀਂ ਕੀ ਸੋਚਦੇ, ਕੀ ਪ੍ਰਾਪਤੀ ਆ, ਕੀ ਸਿੱਖਿਆ ਤੁਸੀਂ ਇਸ ਪੂਰੇ ਇੰਨੇ ਲੰਬੇ ਵਾਕ ਦੇ ਵਿੱਚ 3-4 ਵੀਕ ਦੇ ਜਿਹੜੇ ਵਾਕ ਦੇ ਵਿੱਚ? ਸਿੱਖਿਆ ਤਾਂ ਇਹ ਹੈ ਵੀ ਬਹੁਤ ਬੰਦੇ ਮਿਲੇ, ਜਿਹੜੇ ਤਰ੍ਹਾਂ ਦੇ ਬੰਦੇ ਮਿਲੇ, ਸਾਰਿਆਂ ਨਾਲ ਗੱਲਾਂ ਹੋਈਆਂ ਬਹੁਤ ਤੇ ਬਹੁਤ ਪਿਆਰ ਦਿੱਤਾ। ਐਂ ਲੱਗਦਾ ਵੀ ਜੇ ਕਿਤੇ ਹੋਰ ਹੋਵੇ ਇਦੋਂ ਲੰਬਾ ਵੀ ਹੋਵੇ ਉਹ ਵੀ ਚੱਲ ਸਕਦੇ ਆ। ਰੈਡੀ ਆ ਤੁਸੀਂ? ਹਾਂ ਵੀ ਪਤਾ ਨਹੀਂ ਵੀ ਹੁਣ ਦਿਲ ਜਾ ਪੈਂਦਾ ਵੀ ਕੋਈ ਗੱਲ ਨਹੀਂ, ਕੁਝ ਵੀ ਉਹ ਕਰ ਸਕਦੇ ਹਾਂ। ਵੀ ਜੇ ਕੋਈ ਲੰਬਾ ਵੀ ਹੋਵੇ ਵੀ ਜੇ ਆਪਾਂ ਮੰਨ ਲਈਏ 20 ਮੀਲ ਕੱਢਣੇ ਰੋਜ਼ ਗੱਡੀ ਜਾ ਸਕਦਾ, ਆਰਾਮ ਨਾਲ ਕੱਢ ਸਕਦਾ। ਜਿਵੇਂ 12 ਮੀਲ ਦਾ ਜੇ 4 ਘੰਟੇ 3 ਘੰਟੇ 'ਚ ਕੱਢ ਦੂ ਬੰਦਾ ਤੇ 2 ਘੰਟੇ ਰੈਸਟ ਕਰਕੇ 12 ਫਿਰ 24 ਕੱਢ ਸਕਦਾ ਈਜ਼ੀ। ਸੋ ਬਹੁਤ ਤੁਸੀਂ ਵਧਾਈ ਦੇ ਪਾਤਰ ਆ। ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ। ਜਿਸ ਉਪਰਾਲਾ ਜਿਹੜਾ ਸ਼ੁਰੂ ਹੋਇਆ ਸੀ ਉਸ ਦੇ ਵਿੱਚ ਤੁਸੀਂ ਇਹ ਬਹੁਤ ਵੱਡਾ ਯੋਗਦਾਨ ਪਾਇਆ ਤੇ ਨਗਰ ਕੀਰਤਨ ਦੇ ਪਹੁੰਚਦਿਆਂ ਤੁਹਾਨੂੰ ਬਹੁਤ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਬਹੁਤ ਨਗਰ ਕੀਰਤਨ ਦੀਆਂ ਵਧਾਈਆਂ।
ਹੁਣ ਸਾਨੂੰ ਐ ਲੱਗਦਾ ਵੀ ਕਿ ਨਾ ਆਪਾਂ ਲੈਂਡ ਪਾਤੀ ਵੀ ਉਹ ਪਾਸ ਹੋ ਜੂ ਬਿੱਲ ਜਲਦੀ ਹੋ ਜੂਗਾ। ਹੁਣ ਤਾਂ 1 ਸਾਲ ਨੂੰ ਹੋ ਜੂਗਾ ਵੀ ਕਿ ਨਾ ਆਪਾਂ ਸਟਾਰਟ ਕਰਤਾ। ਹਾਂਜੀ ਹਾਂ, ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।